ਹਰੇਕ ਦੂਸਰਾ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਇਸ ਵਕਤ ਜਿਹੜਾ ਚਿੱਟੇ ਦੀ ਲੱਤ 'ਚ ਲੱਗ ਗਿਆ। ਇਹ ਸਰਕਾਰਾਂ ਦੀ ਦੇਣ ਹੈ ਨਸ਼ਾ। ਇੱਥੇ ਸਮਗਲਰਾਂ ਦੀਆਂ ਬਹੁਤ ਵੱਡੀਆਂ ਟੀਮਾਂ ਹੈ। ਉਹਨਾਂ ਟੀਮਾਂ ਦਾ ਉਹਨਾਂ ਦੇ ਨਾਲ ਸਰਕਾਰਾਂ ਖੜੀਆਂ ਹੈ, ਉਹਨਾਂ ਦੇ ਨਾਲ ਪ੍ਰਸ਼ਾਸਨ ਖੜਾ ਹੈ। ਤੇ ਸਾਡੇ ਨਾਲ ਕੌਣ ਹੈ? ਵੋਟਾਂ ਦੇ ਵਿੱਚ ਇਹਨਾਂ ਲੀਡਰਾਂ ਨੇ ਜਿੱਤਣ ਵਾਸਤੇ ਸ਼ਰਾਬ ਵੰਡਣੀ ਹੈ, ਬਹੁਤ ਤਰੀਕੇ ਫੀਮਾਂ ਵੰਡਣੀਆਂ, ਹੋਰ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਨਾ ਨਸ਼ੇ ਵੰਡਣੇ ਆ ਜਿੱਤਣ ਵਾਸਤੇ। ਉਹਨਾਂ ਨੂੰ ਸਿਰਫ ਜਿੱਤ ਚਾਹੀਦੀ ਆ। ਵੇਖੋ ਜਿਹੜਾ ਨਸ਼ਾ ਹੈ ਅਕਸਰ ਤੇ ਕਿਤੇ ਨਾ ਕਿਤੇ ਕਿਸੇ ਧਿਰ ਦਾ ਹੱਥ ਹੈਗਾ ਤੇ ਨਸ਼ਾ ਪੰਜਾਬ 'ਚ ਆਉਂਦਾ ਨਾ। ਕਿਤੇ ਨਾ ਕਿਤੇ ਸਰਕਾਰਾਂ ਨੂੰ ਪੈਸਾ ਜਾਂਦਾ ਹੈ, ਪ੍ਰਸ਼ਾਸਨ ਨੂੰ ਪੈਸਾ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੀਡਰ ਮਾੜੇ ਆ, ਪਰ ਬਹੁਤ ਸਾਰੇ ਲੀਡਰ ਮਾੜੇ ਆ। ਸਾਰਾ ਪੁਲਿਸ ਪ੍ਰਸ਼ਾਸਨ ਮਾੜਾ ਨਹੀਂਗਾ, ਪਰ ਬਹੁਤ ਸਾਰੀਆਂ ਵਿੱਚ ਕਾਲੀਆਂ ਭੇਡਾਂ। ਬਹੁਤ ਵਾਰ ਧਮਕੀਆਂ ਵੀ ਆਈਆਂ, ਪਿੱਛੇ ਮੇਰੇ ਤੇ ਹਮਲਾ ਆਇਆ, ਗੋਲੀ ਵੀ ਵੱਜੀ ਆ। ਇੱਥੇ ਵੇਖੋ ਸ਼ਹੀਦ ਭਗਤ ਸਿੰਘ ਜੀ ਹੁਣੀ ਆਏ ਆ, ਉਹਨਾਂ ਆਪਣੀ ਭਰੀ ਜਵਾਨੀ ਦੇ ਵਿੱਚ ਦੇਸ਼ ਤੇ ਕੌਮ ਤੇ ਜਾਨ ਵਾਰਤੀ। ਤੇ ਮੇਰੇ ਅੱਗੇ ਦੀ ਜੇ ਜਾਨ ਚਲੇ ਵੀ ਜਾਊ ਕੋਈ ਵੱਡੀ ਗੱਲ। ਜਦੋਂ ਆਪਾਂ ਕਿਸੇ ਦੀ ਦੁਕਾਨ ਬੰਦ ਕਰਾਂਗੇ, ਕਿਸੇ ਦਾ ਕਾਰੋਬਾਰ ਬੰਦ ਕਰਾਂਗੇ, ਤੇ ਫਿਰ ਉਹਨੇ ਆਪਾਂ ਨੂੰ ਧਮਕੀਆਂ ਦੇਣੀਆਂ। ਨਸ਼ੇ ਦੀਆਂ ਬਹੁਤ ਵੱਡੀਆਂ ਦੁਕਾਨਾਂ ਹੈ ਜਿਨ੍ਹਾਂ ਦੇ ਵਿੱਚ ਪਿੱਛੇ ਗੈਂਗਸਟਰ ਵੀ ਹੈਗੇ ਆ, ਵੱਡੇ ਵੱਡੇ ਸਮਗਲਰ ਆ, ਬਹੁਤ ਕੁਛ ਹੈ। ਇਹਨਾਂ ਦਾ ਬਹੁਤ ਵੱਡਾ ਨਕਸਸ ਹੈ ਜਿਹੜਾ ਤੋੜਨ ਦੀ ਮੈਂ ਕੋਸ਼ਿਸ਼ ਕਰਦਾ ਹੈ, ਤੇ ਉਹ ਅੱਗੋਂ ਮੈਨੂੰ ਧਮਕੀਆਂ ਦਿੰਦੇ ਆ ਕਿ ਤੂੰ ਚੁੱਪ ਕਰਕੇ ਬੈਠ ਜਾ। ਜੋ ਵਾਅਦਾ ਕਰਕੇ ਸੱਤਾ ਦੇ ਵਿੱਚ ਆਏ ਨੇ ਉਹ ਫਿਰ ਪੂਰਾ ਕਿਉਂ ਨਹੀਂ ਕੀਤਾ? ਅੱਜ ਉਹਨਾਂ ਨੂੰ ਕੋਈ ਚਿੰਤਾ ਨਹੀਂ ਗਾ। ਹਰ ਪਿੰਡ ਦੇ ਵਿੱਚ ਰੋਜ਼ ਜਿਹੜੀਆਂ ਨੌਜਵਾਨ ਪੁੱਤਰਾਂ ਦੀਆਂ ਜਿਹੜੀਆਂ ਲਾਸ਼ਾਂ ਹੈ ਉਹ ਪਿਓ ਦੇ ਮੋਢਿਆਂ ਤੇ ਜਾਣ ਡੀਆਂ। ਸਰਕਾਰਾਂ ਦਾ ਕਿਤੇ ਨਾ ਕਿਤੇ ਜਾਂ ਇਹਨਾਂ ਨੂੰ ਕੋਈ ਡਰ ਆ, ਜਾਂ ਕਿਸੇ ਦਾ ਕੋਈ ਡਰ ਭੈ ਆ ਜਿਹੜਾ ਇਹ ਰੋਕ ਦੇਣਗੇ। ਨਹੀਂ ਨਾ ਸਰਕਾਰ ਕੀ ਨਹੀਂ ਕਰ ਸਕਦੀ। ਸਰਕਾਰ ਚਾਹੇ ਤੇ ਪਿੰਡ ਦੇ ਵਿੱਚ ਗੋਲੀ ਨਹੀਂ ਵੇਚ ਸਕਦੀ। ਅਕਸਰ ਤੇ ਕਿਤੇ ਨਾ ਕਿਤੇ ਹੱਥ ਹੈਗਾ ਕਿ ਲੋਕ 100 ਰੁਪਏ ਬਦਲੇ ਬੰਦਾ ਮਾਰ ਦਿੰਦੇ ਆ। ਉਹ ਕਿਤੇ ਨਾ ਕਿਤੇ ਉਹ ਨਸ਼ੇ ਦੀ ਪੂਰਤੀ ਵਾਸਤੇ ਉਹ ਕਤਲ ਕਰ ਦਿੰਦੇ ਆ। ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਿਆ ਵੀ ਆ, ਉਹ ਕਹਿੰਦੇ ਆ ਕਿ ਸਾਡਾ ਨਸ਼ਾ ਅਸੀਂ ਕਰਦੇ ਆ ਨਾ, ਅਸੀਂ ਵਿੱਚੋਂ ਕਈ ਦਿਨ ਛੱਡ ਵੀ ਜਾਂਦੇ ਆ, ਪਰ ਜਦੋਂ ਸਾਡੇ ਦਰਵਾਜ਼ੇ ਦੇ ਅੱਗੇ ਸਾਹਮਣੇ ਫਿਰ ਮਿਲ ਜਾਂਦਾ, ਆਂਦਾ ਸਾਡਾ ਫਿਰ ਮਨ ਡੋਲ ਜਾਂਦਾ। ਮਾਵਾਂ ਦੇ ਜਿਹੜੇ ਭਾਂਡੇ ਤੱਕ ਵੇਚਦੇ ਆ, ਘਰ ਦੇ ਭਾਂਡੇ, ਮੰਜੇ, ਬੈੱਡ ਤੱਕ ਵੇਚ ਦਿੰਦੇ ਆ। ਇੰਨੇ ਲੋਕ ਪੀੜਤ ਨੇ। ਮੈਂ ਉਹਨਾਂ ਪਰਿਵਾਰਾਂ ਨੂੰ ਬੜੇ ਨੇੜੇ ਤੋਂ ਵੇਖਿਆ, ਉਹ ਭੈਣਾਂ ਨੂੰ ਬੜੇ ਨੇੜੇ ਤੋਂ ਵੇਖਿਆ ਕਿ ਜਿਨ੍ਹਾਂ ਦੇ ਘਰੇ ਰਾਤ ਨੂੰ ਖਾਣ ਲਈ ਆਟਾ ਵੀ ਨਹੀਂ ਹੁੰਦਾ। ਤੁਹਾਡੇ ਕੋਲ ਲੀਡਰਾਂ ਨੇ ਘਰਾਂ ਦੇ ਵਿੱਚ ਤਰਲੇ ਮਾਰਨ ਆਉਣਾ ਔਰ ਫਿਰ ਤੁਹਾਡੇ ਨਾਲ ਝੂਠੇ ਵਾਅਦੇ ਕਰਨ ਆਉਣਾ ਨਾ ਕਿ ਅਸੀਂ ਜਿਹੜਾ ਨਸ਼ਾ ਉਹ ਖਤਮ ਕਰ ਦਾਂਗੇ। ਮੇਰੀ ਸਾਰੇ ਲੋਕਾਂ ਨੂੰ ਇਹੋ ਅਪੀਲ ਹੈ ਕਿ ਇਹਨਾਂ ਨੂੰ ਸਵਾਲ ਕਰੋ ਔਰ ਇਹਨਾਂ ਨੂੰ ਇਹ ਕਹੋ ਕਿ ਸਾਨੂੰ ਕਾਨੂੰਨੀ ਗਰੰਟੀ ਦਿਓ, ਕਿ ਕਾਨੂੰਨਨ ਗਰੰਟੀ ਦਿਓ ਕਿ ਅਸੀਂ ਨਸ਼ਾ ਖਤਮ ਕਰਾਂਗੇ। TV 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਗੁਰੂਆਂ ਦੀ ਧਰਤੀ ਕਰਕੇ ਮੰਨਿਆ ਜਾਂਦਾ ਏ, ਪਰ ਮੌਜੂਦਾ ਸਮੇਂ ਦੇ ਵਿੱਚ ਅਤੇ ਕਈ ਦਹਾਕਿਆਂ ਪੁਰਾਣੀ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ, ਖਾਸ ਕਰ ਪੰਜਾਬ ਦੀ ਜਵਾਨੀ ਦੇ ਵਿੱਚ ਇੱਕ ਵੱਡੀ ਬਿਮਾਰੀ ਤੇ ਵੱਡੀ ਨਜ਼ਾਕਤ ਕਹਿ ਸਕਦੇ ਹਾਂ ਕਿ ਨਸ਼ੇ ਦੀ ਲੱਗੀ ਹੋਈ ਹੈ। ਤਾਂ ਇਸੇ ਨੂੰ ਲੈ ਕੇ ਕੁਝ ਸਮਾਜਿਕ ਧਿਰਾਂ ਦੇ ਵੱਲੋਂ ਵੱਡੇ ਯਤਨ ਵੀ ਕੀਤੇ ਜਾਂਦੇ ਨੇ ਨਸ਼ੇ ਦੇ ਖਾਤਮੇ ਵਾਸਤੇ। ਤਾਂ ਅਜਿਹੇ ਦੇ ਵਿੱਚ ਐਂਟੀ ਡਰੱਗ ਐਸੋਸੀਏਸ਼ਨ ਫੋਰਸ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ। ਤਾਂ ਇਸੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਪੋਰਟ ਹੈ, ਕਿਸ ਤਰੀਕੇ ਦੇ ਨਾਲ ਕੰਮ ਕੀਤੇ ਜਾਂਦੇ ਨੇ, ਤੇ ਇਹਦੇ ਵਿੱਚ ਜਿਹੜੀਆਂ ਸਰਕਾਰੀ ਧਿਰਾਂ ਨੇ ਜਾਂ ਜਿਹੜੇ ਨੁਮਾਇੰਦੇ ਮੰਨੇ ਜਾਂਦੇ ਨੇ ਉਹਨਾਂ ਦਾ ਕੀ ਯੋਗਦਾਨ ਹੈ ਨਸ਼ੇ ਦੇ ਖਾਤਮੇ ਵਾਸਤੇ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਤਨਾਮ ਸਿੰਘ ਮਨਾਵਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਰ ਸਭ ਤੋਂ ਪਹਿਲਾਂ ਜੀ। ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ ਜੀ ਕਿ ਤੁਸੀਂ ਸਾਡੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਇੱਥੇ ਮੇਰੇ ਨਾਲ ਰਾਬਤਾ ਕੀਤਾ ਹੈ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਗੱਲ ਜਿਹੜੀ ਤੁਸੀਂ ਕੀਤੀ ਆ ਨਸ਼ੇ ਦੀ, ਨਸ਼ਾ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਜੇ ਆਪਾਂ ਅਲੱਗ-ਅਲੱਗ ਸਰਵੇ ਕੱਢ ਕੇ ਦੇਖ ਲਈਏ ਕਿ ਜਿਹੜੇ ਸਰਵੇ ਹੋਏ ਆ ਉਹਦੇ ਮੁਤਾਬਕ ਉਹ ਕਹਿੰਦੇ ਆ ਕਿ ਹਰੇਕ ਜਿਹੜਾ ਤੀਜਾ ਇਨਸਾਨ ਆ ਉਹ ਨਸ਼ੇ ਨਾਲ ਪੀੜਤ ਹੈ ਪੰਜਾਬ ਦਾ। ਪਰ ਮੈਂ ਸਮਝਦਾ ਕਿ ਜੇ ਆਪਾਂ ਇਹ ਗੱਲ ਕਰ ਲਈਏ, ਹਰੇਕ ਦੂਸਰਾ ਇਨਸਾਨ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਇਸ ਵਕਤ ਜਿਹੜਾ ਚਿੱਟੇ ਦੀ ਲੱਤ 'ਚ ਲੱਗ ਗਿਆ। ਤੁਸੀਂ ਨਸ਼ੇ ਦੇ ਖਾਤਮੇ ਵਾਸਤੇ ਨਿੱਤਰੇ ਹੋ, ਨਸ਼ੇ ਨੂੰ ਖਤਮ ਕਰ ਲਓਗੇ ਤੁਸੀਂ ਇਕੱਲੇ? ਨਹੀਂ, ਇਹ ਵੇਖੋ ਜੀ, ਇਹ ਸਰਕਾਰਾਂ ਦੀ ਦੇਣ ਹੈ ਨਸ਼ਾ, ਕਿਉਂਕਿ ਇਹ ਬੜਾ ਸਾਨੂੰ ਪੰਜਾਬ ਨੂੰ ਖਤਮ ਕਰਨ ਵਾਸਤੇ ਇਹਨਾਂ ਬਹੁਤ ਸਾਰੇ ਜਿਹੜੇ ਤਰੀਕੇ ਅਪਣਾਏ, ਪਰ ਪੰਜਾਬ ਖਤਮ ਨਹੀਂ ਹੋਇਆ। ਅੱਜ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਇਹਨਾਂ ਇੱਕ ਚਿੱਟਾ ਹਥਿਆਰ ਲੈਂਦਾ ਹੈ। ਇਹ ਇੱਕ ਉਹਨਾਂ ਦਾ ਬਹੁਤ ਵੱਡਾ ਵੈਪਨ ਹੈ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਵਾਸਤੇ ਉਹ ਵਰਤ ਰਹੇ। ਔਰ ਜਿਹੜੀਆਂ ਸਰਕਾਰਾਂ ਸਾਡੇ ਨਾਲ ਉਹ ਧੋਖਾ ਕਰ ਰਹੀਆਂ, ਹੁਣ ਜਿਵੇਂ ਵੋਟਾਂ ਆ ਰਹੀਆਂ ਨਾ, ਵੋਟਾਂ ਆਈਆਂ ਤਾਂ ਵੋਟਾਂ ਦੇ ਵਿੱਚ ਇਹੋ ਇਹਨਾਂ ਫਿਰ ਸਾਨੂੰ ਝੂਠ ਬੋਲਣਾ ਹੈ ਕਿ ਅਸੀਂ ਜਿਹੜਾ ਨਸ਼ਾ ਜੀ 4 ਦਿਨਾਂ ਦੇ ਵਿੱਚ ਬੰਦ ਕਰ ਦਾਂਗੇ। ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੋਲਿਆ ਸੀ, ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੋਲਿਆ
ਕਿ ਝੂਠ ਬੋਲ ਕੇ ਜਿਹੜੀ ਸਰਕਾਰ ਲਿਆਂਦੀ ਆ। ਜਿਹੜੀ ਗੱਲ ਤੁਸੀਂ ਕਰਦੇ ਜੋ ਨਾ ਨਸ਼ੇ ਦੀ ਮੁਹਿੰਮ ਦੀ, ਇਹਨੂੰ ਖਤਮ ਕਰਨ ਦੀ, ਮੈਂ ਇਕੱਲਾ ਖਤਮ ਨਹੀਂ ਕਰ ਸਕਦਾ। ਮੈਂ ਤੇ ਇੱਕ ਕੋਸ਼ਿਸ਼ ਕੀਤੀ ਆ ਕਿ ਅੱਜ ਜੇ ਨੌਜਵਾਨੀ ਨਾ ਜਾਗੀ, ਅੱਜ ਪੰਜਾਬ ਦੇ ਲੋਕ ਜਿਹੜੇ ਨਾ ਜਾਗੇ, ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਹੋਣਗੇ ਕਿ ਆਪਾਂ ਸੋਚ ਵੀ ਨਹੀਂ ਸਕਦੇ। ਨਸ਼ੇ ਦੇ ਖਾਤਮੇ ਵਾਸਤੇ ਤੁਹਾਡਾ ਜਿਹੜਾ ਰੋਡ ਮੈਪ ਹੈ ਕਿਸ ਤਰ੍ਹਾਂ ਦਾ ਰਹਿੰਦਾ ਹੈ? ਪਰਮਿੰਦਰ ਝੋਟੇ ਵਾਂਗ ਕੰਮ ਕਰਦੇ ਹੋ ਜਾਂ ਇੱਕ ਵੱਖਰੇ ਤਰੀਕੇ ਦੇ ਨਾਲ ਖੁਦ ਕਰਨ, ਇੱਕ ਹੋਰ ਕੋਈ ਇਹਦਾ ਜਿਹੜਾ ਰਸਤਾ ਚੁਣਿਆ ਹੋਇਆ ਤੁਸੀਂ ਕਿ ਇਸ ਤਰ੍ਹਾਂ ਖਤਮ ਹੋ ਸਕਦਾ ਹੈ? ਅਸੀਂ ਬਹੁਤ ਸਾਰੇ ਢੰਗ ਤਰੀਕੇ ਜਿਹੜੇ ਆ ਅਪਣਾ ਕੇ ਵੇਖਿਆ, ਪਰ ਜੋ ਮੈਂ ਅੱਜ ਦੇਖਣ ਡਿਆ ਹੈ ਕਿ ਸਾਨੂੰ ਅੱਜ ਜਿਹੜੀ ਸਾਡੀ ਪਨੀਰੀ ਹੈਗੀ ਆ, ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਆ, ਸਾਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈਗੀ ਆ। ਅੱਜ ਵੇਖੋ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਸੈਮੀਨਾਰ ਵੀ ਲਾਇਆ। ਸਕੂਲਾਂ ਦੇ ਵਿੱਚ ਜੇ ਮੈਂ ਡੂੰਘਾਈ ਦੇ ਨਾਲ ਜਾ ਕੇ ਦੇਖਿਆ ਹੈ ਕਿ ਜਿਹੜੇ 9ਵੀਂ ਕਲਾਸ ਦੇ ਬੱਚੇ ਆ ਉਹਨਾਂ ਤੱਕ ਕੈਪਸੂਲ ਪਹੁੰਚ ਗਿਆ। ਉਹ ਬੱਚੇ ਨਾਲ ਫੀਮ ਲੈ ਕੇ ਚੱਲ ਜਾਂਦੇ ਆ ਜਾਂ ਹੋਰ ਬੀਅਰ ਸ਼ਰਾਬ ਪੀਂਦੇ ਆ, ਬਰਥਡੇ ਪਾਰਟੀਆਂ ਮਨਾਉਂਦੇ ਆ। ਮੈਂ ਸਮਝਦਾ ਕਿ ਜਿੱਥੇ ਸਾਡਾ ਅੱਜ ਨੌਜਵਾਨ ਵਰਗ 42-45 ਸਾਲ 15 ਸਾਲ ਤੋਂ ਲੈ ਕੇ 45 ਸਾਲ ਤੱਕ ਜਿਹੜਾ ਤਕਰੀਬਨ ਹੀ ਨਸ਼ੇ ਦੇ ਵਿੱਚ ਜਿਹੜਾ ਗਲਤਾਨ ਹੋਇਆ ਪਿਆ ਹੈ, ਪਰ ਜਿਹੜੀ ਸਾਡੇ ਛੋਟੇ ਬੱਚੇ ਆ ਉਹਨਾਂ ਤੱਕ ਵੀ ਨਸ਼ਾ ਜਿਹੜਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਲੋੜ ਆਪਾਂ ਨੂੰ ਉਹਨਾਂ ਨੂੰ ਪਨੀਰੀ ਨੂੰ ਬਚਾਉਣ ਦੀ, ਉਹਨਾਂ ਨੂੰ ਗਾਈਡ ਕਰਨ ਦੀ। ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਮਾਪਿਆਂ ਨੂੰ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਫਾਲਤੂ ਖਰਚਾ ਨਾ ਦੇਵੋ। ਹੋਰ ਵੀ ਬਹੁਤ ਸਾਰੇ ਤਰੀਕੇ ਹੈਗੇ ਆ ਕਿ ਆਪਾਂ ਉਹਨਾਂ ਨੂੰ ਪਨੀਰੀ ਨੂੰ ਬਚਾਈਏ। ਜਿਹੜੀ ਗੱਲ ਤੁਸੀਂ ਪਰਮਿੰਦਰ ਝੋਟੇ ਦੀ ਕੀਤੀ ਆ ਕਿ ਉਹ ਬਹੁਤ ਵਧੀਆ ਕਰ ਰਹੇ ਨੇ, ਉਹਨਾਂ ਦਾ ਤਰੀਕਾ ਅਲੱਗ ਹੈ ਕਿ ਉਹ ਸਿੱਧੇ ਜਾ ਕੇ ਗੱਲ ਪੈਂਦੇ ਆ। ਪਰ ਮੈਂ ਸਮਝਦਾ ਕਿ ਜੇ ਆਪਾਂ ਰੋਜ਼ ਕਿੰਨੇ ਕੁ ਲੋਕਾਂ ਨਾਲ ਗੱਲ ਪਲਾਂਗੇ, ਇੱਥੇ ਸਮਗਲਰਾਂ ਦੀਆਂ ਬਹੁਤ ਵੱਡੀਆਂ ਟੀਮਾਂ ਹੈ, ਉਹਨਾਂ ਦੇ ਨਾਲ ਸਰਕਾਰਾਂ ਖੜੀਆਂ ਹੈ, ਉਹਨਾਂ ਦੇ ਨਾਲ ਪ੍ਰਸ਼ਾਸਨ ਖੜਾ ਹੈ, ਤੇ ਸਾਡੇ ਨਾਲ ਕੌਣ ਹੈ? ਅਸੀਂ ਤੇ ਆਪਦੀ ਸਿਰਫ ਜਾਨ ਦੇ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ, ਨਾ ਸਾਨੂੰ ਕੋਈ ਹੋਰ ਕੋਈ ਸਹਿਯੋਗ ਮਿਲ ਰਿਹਾ। ਬਾਕੀ ਅਸੀਂ ਬੜੇ ਤਰੀਕੇ ਨਾਲ ਚੱਲ ਰਹੇ ਹਾਂ ਕਿ ਅਸੀਂ ਸਾਰੇ ਪੰਜਾਬ ਨੂੰ ਜਿਹੜਾ ਨਾਲ ਲੈ ਕੇ ਚੱਲੀਏ। ਸਾਰੇ ਪੰਜਾਬ ਦੇ ਵਿੱਚ ਇੱਕ ਚੰਗਿਆਰੀ ਜਿਹੜੀ ਆ ਉਹ ਬਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਿਹੜੇ ਨੌਜਵਾਨੀ ਨੂੰ ਬਚਾਉਣ ਵਾਸਤੇ ਅੱਗੇ ਆਉਣ। ਤੁਸੀਂ ਵੱਡਾ ਸਵਾਲ ਖੜਾ ਕੀਤਾ ਕਿ ਜਿਹੜੇ ਨਸ਼ੇ ਦੇ ਸਮਗਲਰ ਨੇ ਉਹਨਾਂ ਦੇ ਪਿੱਛੇ ਸਰਕਾਰਾਂ ਖੜੀਆਂ ਨੇ, ਵੱਡੇ ਵੱਡੇ ਮੰਤਰੀ ਖੜੇ ਨੇ। ਫਿਰ ਇੱਥੇ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ, ਲੋਕਤੰਤਰ ਵੱਡਾ ਹੋਇਆ ਕਰਦਾ ਤਾਂ ਲੋਕਤੰਤਰ ਦੇ ਵਿੱਚ ਖਾਸ ਕਰ ਲੋਕਾਂ ਦੀ ਬਹੁਤ ਵੱਡੀ ਭੂਮਿਕਾ ਹੋਇਆ ਕਰਦੀ ਹੈ। ਫਿਰ ਜਿਹੜੇ ਲੋਕਤੰਤਰ ਦੇ ਵਿੱਚ ਜਿਹੜੀਆਂ ਸਰਕਾਰਾਂ ਜਾਂ ਨੁਮਾਇੰਦਿਆਂ ਦੀ ਚੋਣ ਹੁੰਦੀ ਹੈ ਉਹ ਤੇ ਲੋਕਾਂ ਦੇ ਭਲੇ ਵਾਸਤੇ ਹੁੰਦੀ ਹੈ, ਨਸ਼ੇ ਦੇ ਖਾਤਮੇ ਵਾਸਤੇ ਫਿਰ ਉਹਨਾਂ ਦੀ ਭੂਮਿਕਾ ਕਿਉਂ ਨਹੀਂ ਨਜ਼ਰ ਆਉਂਦੀ ਤੁਹਾਨੂੰ? ਵੇਖੋ ਜੀ, ਹੁਣ ਜਦੋਂ ਵੋਟਾਂ ਦੇ ਵਿੱਚ ਇਹਨਾਂ ਲੀਡਰਾਂ ਨੇ ਜਿੱਤਣ ਵਾਸਤੇ ਸ਼ਰਾਬ ਵੰਡਣੀ ਆ, ਬਹੁਤ ਤਰੀਕੇ ਫੀਮਾਂ ਵੰਡਣੀਆਂ, ਹੋਰ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਨਾ ਨਸ਼ੇ ਵੰਡਣੇ ਆ ਜਿੱਤਣ ਵਾਸਤੇ। ਉਹਨਾਂ ਨੂੰ ਸਿਰਫ ਜਿੱਤ ਚਾਹੀਦੀ ਆ। ਜਿੱਤ ਤੋਂ ਬਾਅਦ ਵੇਖੋ ਜਿਹੜਾ ਨਸ਼ਾ ਹੈ ਅਕਸਰ ਤੇ ਕਿਤੇ ਨਾ ਕਿਤੇ ਕਿਸੇ ਧਿਰ ਦਾ ਹੱਥ ਹੈਗਾ ਤੇ ਨਸ਼ਾ ਪੰਜਾਬ 'ਚ ਆਉਂਦਾ ਨਾ, ਉਸ ਤਰ੍ਹਾਂ ਨਹੀਂ ਆ ਸਕਦਾ। ਹੁਣ ਕਰੋਨਾ ਟਾਈਮ ਸੀ, ਸਾਰਾ ਪੰਜਾਬ ਸਾਰਾ ਦੇਸ਼ ਸੀਲ ਕਰਤਾ ਤੇ ਲੋਕਾਂ ਨੂੰ ਨਸ਼ੇ ਵਾਲੀ ਜਿਹੜੀ ਗੋਲੀ ਹਸਪੀਟਲ ਤੋਂ ਮਿਲਦੀ ਹੈ ਉਹ ਵੀ ਨਹੀਂ ਸੀ ਮਿਲਦੀ। ਉਦੋਂ ਵੀ ਲੋਕ ਬਚਦੇ ਸੀ, ਉਦੋਂ ਨਸ਼ਾ ਇੱਕਦਮ ਖਤਮ ਹੋ ਗਿਆ ਸੀ, ਸਫਾਇਆ ਆ ਗਿਆ ਸੀ। ਅਕਸਰ ਕੀ ਆ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਪੈਸਾ ਜਾਂਦਾ ਹੈ, ਪ੍ਰਸ਼ਾਸਨ ਨੂੰ ਪੈਸਾ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੀਡਰ ਮਾੜੇ ਆ, ਪਰ ਬਹੁਤ ਸਾਰੇ ਲੀਡਰ ਮਾੜੇ ਆ। ਸਾਰਾ ਪੁਲਿਸ ਪ੍ਰਸ਼ਾਸਨ ਮਾੜਾ ਨਹੀਂਗਾ, ਪਰ ਬਹੁਤ ਸਾਰੀਆਂ ਵਿੱਚ ਕਾਲੀਆਂ ਭੇਡਾਂ, ਉਹਨਾਂ ਦੇ ਕਰਕੇ ਜਿਹੜਾ ਤੰਤਰ ਚੱਲਣ ਡਿਆ। ਤੁਸੀਂ ਨਸ਼ੇ ਦੀ ਖਿਲਾਫਤ ਕਰਦੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਧਮਕੀਆਂ ਨਹੀਂ ਆਉਂਦੀਆਂ? ਬਹੁਤ ਵਾਰ ਧਮਕੀਆਂ ਵੀ ਆਈਆਂ, ਪਿੱਛੇ ਮੇਰੇ ਤੇ ਹਮਲਾ ਆਇਆ, ਗੋਲੀ ਵੀ ਵੱਜੀ ਆ। ਪਰ ਮੈਂ ਸ਼ੁਰੂ ਤੋਂ ਜਦੋਂ ਮੈਂ ਤੁਰਿਆ ਸਾਂ ਉਦੋਂ ਲੱਕ ਬੰਨ੍ਹ ਕੇ ਔਰ ਪਰਿਵਾਰ ਨੂੰ ਬਿਠਾ ਕੇ ਉਹ ਗੱਲ ਆਖੀ ਕਿ ਹੁਣ ਮੈਂ ਆਪਣਾ ਫੈਸਲਾ ਕਰ ਲਿਆ ਕਿ ਆਪਣੇ ਲਈ ਵਾਸਤੇ ਬਹੁਤ ਕੁਝ ਕੀਤਾ, ਪਰ ਹੁਣ ਮੇਰਾ ਇੱਕੋ ਮਨ ਹੈ ਕਿ ਮੈਂ ਸਮਾਜ ਲਈ ਕੁਝ ਕਰਨਾ। ਬਾਕੀ ਜੇ ਆਪਾਂ ਡਰ ਕੇ ਚੱਲਾਂਗੇ ਤੇ ਇੱਥੇ ਵੇਖੋ ਸ਼ਹੀਦ ਭਗਤ ਸਿੰਘ ਜੀ ਹੁਣੀ ਆਏ ਆ, ਉਹਨਾਂ ਆਪਣੀ ਭਰੀ ਜਵਾਨੀ ਦੇ ਵਿੱਚ ਦੇਸ਼ ਤੇ ਕੌਮ ਤੇ ਜਾਨ ਵਾਰਤੀ, ਤੇ ਮੇਰੇ ਅੱਗੇ ਦੀ ਜੇ ਜਾਨ ਚਲੇ ਵੀ ਜਾਊ ਕੋਈ ਵੱਡੀ ਗੱਲ ਨਹੀਂ ਹੈਗੀ। ਧਮਕੀਆਂ ਆਉਂਦੀਆਂ, ਕੀ ਕਿਹਾ ਜਾਂਦਾ ਹੈ ਕਿ ਨਸ਼ੇ ਦੇ ਖਿਲਾਫ ਦੇ ਵਿੱਚ ਨਸ਼ੇ ਦਾ ਵਿਰੋਧ ਕਰਨਾ ਬੰਦ ਕਰ ਦਿਓ? ਵੇਖੋ, ਜਦੋਂ ਆਪਾਂ ਕਿਸੇ ਦੀ ਦੁਕਾਨ ਬੰਦ ਕਰਾਂਗੇ, ਕਿਸੇ ਦਾ ਕਾਰੋਬਾਰ ਬੰਦ ਕਰਾਂਗੇ, ਤੇ ਫਿਰ ਉਹਨੇ ਆਪਾਂ ਨੂੰ ਧਮਕੀਆਂ ਦੇਣੀਆਂ। ਇਹ ਦੁਕਾਨਾਂ ਨਸ਼ੇ ਦੀਆਂ ਬਹੁਤ ਵੱਡੀਆਂ ਦੁਕਾਨਾਂ ਹੈ, ਜਿਨ੍ਹਾਂ ਦੇ ਵਿੱਚ ਪਿੱਛੇ ਗੈਂਗਸਟਰ ਵੀ ਹੈਗੇ ਆ, ਵੱਡੇ ਵੱਡੇ ਸਮਗਲਰ ਆ, ਬਹੁਤ ਕੁਛ ਹੈ। ਇਹਨਾਂ ਦਾ ਬਹੁਤ ਵੱਡਾ ਨਕਸਸ ਹੈ ਜਿਹੜਾ ਤੋੜਨ ਦੀ ਮੈਂ ਕੋਸ਼ਿਸ਼ ਕਰਦਾ ਹਾਂ, ਤੇ ਉਹ ਅੱਗੋਂ ਮੈਨੂੰ ਧਮਕੀਆਂ ਦਿੰਦੇ ਆ ਕਿ ਤੂੰ ਚੁੱਪ ਕਰਕੇ ਬੈਠ ਜਾ। ਪ੍ਰਸ਼ਾਸਨ ਤੱਕ ਪਹੁੰਚ ਨਹੀਂ ਕਰਦੇ? ਪ੍ਰਸ਼ਾਸਨ ਨੂੰ ਬਹੁਤ ਸਾਰੀਆਂ ਲੈਟਰਾਂ ਦਿੱਤੀਆਂ, ਮੈਂ ਸਮੇਂ-ਸਮੇਂ ਤੇ ਜਾਣੂ ਕਰਾਉਣ ਰਹਿਣਾ। ਜੇ ਕੋਈ ਮੈਨੂੰ ਫੋਨ ਆਉਂਦਾ ਹੈ ਜਾਂ ਕੁਝ ਵੀ ਹੁੰਦਾ ਹੈ ਜਾਂ ਕੋਈ ਰਸਤੇ ਰੋਕਦੇ ਆ ਤਾਂ ਉਹ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ। ਬਹੁਤ ਸਾਰੇ ਲੈਟਰਾਂ ਚੋਂ ਕਿਸੇ ਲੈਟਰ ਦੇ ਬਾਬਤ ਤੁਹਾਡੀ ਇਨਵੈਸਟੀਗੇਸ਼ਨ ਪੜਤਾਲ ਜਾਂ ਬਿਆਨ ਹੋਣ ਤੋਂ ਬਾਅਦ ਕਾਰਵਾਈ ਹੋਈ ਕਿਸੇ ਅਜਿਹੀ? ਨਹੀਂ, ਵੇਖੋ ਜੀ, ਕੋਈ ਕਾਰਵਾਈ ਨਹੀਂ ਹੁੰਦੀ।
ਉਹ ਆਪਣਾ ਕੰਮ ਕਰੀ ਜਾਂਦੇ ਆ, ਅਸੀਂ ਲੈਟਰ ਦੇ ਆਉਣੇ ਆ, ਪ੍ਰਸ਼ਾਸਨ ਕੋਸ਼ਿਸ਼ ਕਰਦਾ ਹੈ ਪਰ ਅੱਗੋਂ ਕੁਝ ਲੱਭਦਾ ਨਹੀਂਗਾ। ਸਰਕਾਰ ਦੇ ਨੁਮਾਇੰਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਨਸ਼ੇ ਦੇ ਖਾਤਮੇ ਵਾਸਤੇ ਦਾਅਵੇ ਕਰਦੇ ਸੀ। ਕਦੇ ਉਹਨਾਂ ਮੰਤਰੀਆਂ ਨੂੰ, ਕਦੇ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਨੂੰ ਮਿਲੇ ਹੋ ਜਿਨ੍ਹਾਂ ਦੇ ਵੱਡੇ ਦਾਅਵੇ? ਮੈਂ ਲੋਕਲ ਐਮਐਲਏ ਨੂੰ ਮਿਲਿਆ ਹਾਂ, ਵਿਧਾਨ ਸਭਾ ਦੇ ਵਿੱਚ ਜਾ ਕੇ ਉੱਥੇ ਐਮਐਲਏ ਨੂੰ ਅਲੱਗ-ਅਲੱਗ ਲੈਟਰਾਂ ਦਿੱਤੀਆਂ। ਮੁੱਖ ਮੰਤਰੀ ਪੰਜਾਬ ਨੂੰ ਡੀਸੀ ਰਾਹੀਂ 10-15 ਵਾਰ ਮੰਗ ਪੱਤਰ ਦੇ ਦਿੱਤਾ ਹੈ। ਸਿਹਤ ਮੰਤਰੀ ਸਾਹਿਬ ਨੂੰ ਨਸ਼ੇ ਦੀ ਗੋਲੀ ਬੰਦ ਕਰਵਾਉਣ ਵਾਸਤੇ ਮੈਂ 10-15 ਵਾਰ ਲੈਟਰ ਦਿੱਤੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ, ਕੋਈ ਮੀਟਿੰਗ ਨਹੀਂ, ਕੋਈ ਤੇ ਨਹੀਂ ਬੁਲਾਉਂਦੇ ਨਹੀਂ। ਉਹਨਾਂ ਨੂੰ ਐਂ ਲੱਗਦਾ, ਮੈਂ ਸੋਚਦਾ ਹਾਂ ਕਿ ਉਹਨਾਂ ਨੂੰ ਪਰਵਾਹ ਹੀ ਨਹੀਂ ਹੈਗੀ ਪੰਜਾਬ ਦੀ। ਜੇ ਪਰਵਾਹ ਹੋਵੇ ਤੇ ਜੋ ਉਹਨਾਂ ਵਾਅਦਾ ਕੀਤਾ ਸੀ, ਜੋ ਵਾਅਦਾ ਕਰਕੇ ਸੱਤਾ ਦੇ ਵਿੱਚ ਆਏ ਨੇ, ਉਹ ਫਿਰ ਪੂਰਾ ਕਿਉਂ ਨਹੀਂ ਕੀਤਾ? ਅੱਜ ਉਹਨਾਂ ਨੂੰ ਕੋਈ ਚਿੰਤਾ ਨਹੀਂ ਗਾ। ਹਰ ਪਿੰਡ ਦੇ ਵਿੱਚ ਰੋਜ਼ ਜਿਹੜੀਆਂ ਨੌਜਵਾਨ ਪੁੱਤਰਾਂ ਦੀਆਂ ਜਿਹੜੀਆਂ ਲਾਸ਼ਾਂ ਉਹ ਪਿਓ ਦੇ ਮੋਢਿਆਂ ਤੇ ਜਾਣ ਡੀਆਂ। ਕਿਹੋ ਜਿਹੇ ਹਾਲਾਤ ਬਣੇ ਪਏ ਪੰਜਾਬ ਦੇ, ਪਰ ਇਹਨਾਂ ਲੀਡਰਾਂ ਨੂੰ ਫਿਕਰ ਨਹੀਂ ਹੈਗਾ। ਬਾਦਲ ਸਰਕਾਰ ਆਈ, ਕੈਪਟਨ ਸਰਕਾਰ ਆਈ, ਚੰਨੀ ਸਰਕਾਰ ਆਉਂਦੀ ਹੈ ਤੇ ਉਸ ਤੋਂ ਬਾਅਦ ਆਪ ਸਰਕਾਰ ਆਉਂਦੀ ਆ। ਚੌਵਾਂ ਸਰਕਾਰਾਂ ਦੇ ਵਿੱਚੋਂ ਕਿਸੇ ਅਜਿਹੀ ਸਰਕਾਰ ਦੇ ਵਿੱਚ ਨਸ਼ੇ ਦਾ ਫਰਕ ਲੱਗਦਾ ਕਿ ਕਿਸੇ ਸਮੇਂ ਦੇ ਦਰਮਿਆਨ ਨਸ਼ਾ ਘਟਿਆ ਹੋਵੇ? ਨਸ਼ਾ ਬਿਲਕੁਲ ਨਹੀਂ। ਮੈਂ ਸਮਝਦਾ ਹਾਂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪਹਿਲਾਂ ਸਰਕਾਰ 'ਚ ਆਏ ਸੀ, ਉਦੋਂ 2-4 ਮਹੀਨੇ ਇੱਕਦਮ ਫਰਕ ਲੱਗਾ ਸੀ ਕਿ ਕੁਝ ਫਰਕ ਪਿਆ ਹੈ। ਫਿਰ ਉਹ ਹਾਲ ਹੋ ਗਿਆ। ਫਿਰ ਨਸ਼ਾ ਜਿਹੜੀ ਆਇਆ ਸਰਕਾਰ ਆਈ ਹੈ, ਇਹਦੇ ਵਿੱਚ ਅੱਗੇ ਨੂੰ ਵੀ ਜ਼ਿਆਦਾ ਵੱਧ ਗਿਆ। ਮਤਲਬ ਇਹ ਸ਼ੁਰੂ ਤੋਂ ਸਰਕਾਰਾਂ ਦਾ ਕਿਤੇ ਨਾ ਕਿਤੇ ਜਾਂ ਇਹਨਾਂ ਨੂੰ ਕੋਈ ਡਰ ਆ, ਜਾਂ ਕਿਸੇ ਦਾ ਕੋਈ ਡਰ ਭੈ ਆ ਜਿਹੜਾ ਇਹ ਰੋਕਦੇ ਨਹੀਂਗੇ। ਨਹੀਂ ਨਾ ਸਰਕਾਰ ਕੀ ਨਹੀਂ ਕਰ ਸਕਦੀ। ਸਰਕਾਰ ਚਾਹਵੇ ਤੇ ਪਿੰਡ ਦੇ ਵਿੱਚ ਗੋਲੀ ਨਹੀਂ ਵੇਚ ਸਕਦੀ। ਅਕਸਰ ਤੇ ਕਿਤੇ ਨਾ ਕਿਤੇ ਹੱਥ ਹੈਗਾ, ਪਰ ਸਰਕਾਰਾਂ ਦਾ ਕੋਈ ਨਹੀਂ ਹੈਗਾ। ਨੌਜਵਾਨੀ ਨੂੰ ਬਚਾਉਣ ਵਾਸਤੇ ਜੋ ਸਾਡੇ ਨਾਲ ਝੂਠੇ ਵਾਅਦੇ ਕਰ ਜਾਂਦੇ ਆ, ਵਾਅਦੇ ਕਰਕੇ ਫਿਰ ਮੁੱਕਰ ਜਾਂਦੇ ਆ। ਪੇਸ਼ੇ ਤੋਂ ਤੁਸੀਂ ਟੀਚਰ ਹੋ, ਕਦੇ ਇਸ ਚੀਜ਼ ਦਾ ਐਨਾਲਿਸਿਸ ਜਾਂ ਸਟੱਡੀ ਕਰਦੇ ਹੋ ਕਿ ਅਸਲ ਦੇ ਵਿੱਚ ਇਹ ਜਿਹੜਾ ਨਸ਼ਾ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤਾਂਤ ਦੇ ਵਿੱਚ ਵੱਡਾ ਪ੍ਰਭਾਵ ਪਾ ਰਿਹਾ ਹੈ, ਇਹ ਨਸ਼ਾ ਆਉਣ ਦਾ ਕਾਰਨ ਕੀ ਹੈ? ਨਸ਼ਾ ਕਿੱਥੋਂ ਆ ਰਿਹਾ, ਕਿਵੇਂ ਲਿਆਂਦਾ ਜਾ ਰਿਹਾ? ਇਸ ਚੀਜ਼ ਦੀ ਸਟੱਡੀ ਕੀਤੀ ਕਦੇ ਤੁਸੀਂ? ਮੈਂ ਤੇ ਜੋ ਦੇਖਦਾ, ਵੇਖੋ, ਇੱਕ ਤੇ ਪੰਜਾਬ ਨੂੰ ਖਤਮ ਕਰਨ ਦੀਆਂ ਨੌਜਵਾਨੀ ਨੂੰ ਚਾਲਾਂ, ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਹਰੇਕ ਮਸਲੇ ਤੇ ਅੱਗੇ ਹੋ ਕੇ, ਜਿਵੇਂ ਕਿਸਾਨੀ ਅੰਦੋਲਨ ਆ, ਦੇਖੋ ਕਿੱਥੋਂ ਤੱਕ ਆਵਾਜ਼ ਬੁਲੰਦ ਕੀਤੀ ਆ। ਇੱਕ ਤੇ ਮੈਂ ਇਹ ਸਮਝਦਾ ਹਾਂ ਕਿ ਵੱਡੀਆਂ ਏਜੰਸੀਆਂ ਦਾ ਇੱਕ ਇਰਾਦਾ ਉਹਨਾਂ ਦਾ ਕਿ ਇਹਨਾਂ ਨੂੰ ਖਤਮ ਕਿਵੇਂ ਕਰਨਾ। ਦੂਸਰਾ ਬੇਰੁਜ਼ਗਾਰੀ, ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਹੈ। ਨੌਜਵਾਨ ਕਿਤੇ ਨਾ ਕਿਤੇ ਜਦੋਂ ਪੜ੍ਹ ਲਿਖ ਜਾਂਦੇ ਆ ਤੇ ਉਹਨਾਂ ਨੂੰ ਇੱਕ ਚਿੰਤਾ ਹੁੰਦੀ ਆ ਕਿ ਸਾਨੂੰ ਰੁਜ਼ਗਾਰ ਕੋਈ ਨਹੀਂ ਮਿਲਿਆ, ਅਸੀਂ ਕਿੱਧਰ ਨੂੰ ਜਾਈਏ, ਤੇ ਉਹ ਕਿਤੇ ਨਾ ਕਿਤੇ ਟੈਨਸ਼ਨ ਦੇ ਵਿੱਚ ਆਣ ਕੇ ਫਿਰ ਨਸ਼ੇ ਦੀ ਜਿਹੜੀ ਉਹਨਾਂ ਨੂੰ ਲੱਤ ਲੱਗ ਜਾਂਦੀ ਆ। ਕਿਉਂਕਿ ਜਦੋਂ ਇਨਸਾਨ ਵਿਹਲਾ ਹੁੰਦਾ ਹੈ, ਵਿਹਲਾ ਦਿਮਾਗ ਸ਼ੈਤਾਨ ਦਾ ਘਰ ਆ, ਤੇ ਫਿਰ ਉਹ ਗਲਤ ਸੰਗਤ ਜਿਹੜੀ ਹੈ ਜੁਆਇਨ ਕਰ ਲੈਂਦਾ ਤੇ ਹੌਲੀ ਹੌਲੀ ਉਸ ਸੰਗਤ ਦੇ ਵਿੱਚ ਬਹਿ ਜਾਂਦਾ। ਜਿਵੇਂ ਤੁਸੀਂ ਫਰਜ਼ ਸਮਝਿਆ ਨਿੱਜੀ ਕਿ ਨਸ਼ੇ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਲੋਕਾਂ ਨੂੰ ਜਾਗਰੂਕਤਾ ਲੈ ਕੇ ਆਉਣੀ ਚਾਹੀਦੀ ਹੈ, ਤੇ ਇਸੇ ਤਰ੍ਹਾਂ ਉਹ ਲੋਕ ਜਿਨ੍ਹਾਂ ਨੇ ਆਪਣਾ ਧੰਦਾ ਬਣਾਇਆ ਹੋਇਆ, ਨਸ਼ਾ ਸਪਲਾਈ ਕਰਦੇ ਨੇ, ਨਸ਼ਾ ਸਮਗਲਰਾਂ ਦੇ ਰੂਪ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੌਜਵਾਨੀ ਨੂੰ ਪ੍ਰੋਵਾਈਡ ਕਰਦੇ ਨੇ, ਕੀ ਲੱਗਦਾ ਕਿ ਕਦੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਆਉਂਦਾ ਕਿ ਜਿਹੜੀ ਚੀਜ਼ ਨੂੰ ਅਸੀਂ ਧੰਦਾ ਬਣਾ ਕੇ ਰੱਖ ਰਹੇ ਹਾਂ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਵੀ ਉਜਾੜਾ ਕਰ ਦੇਵੇ? ਮੈਂ ਨਾ ਇਹੋ ਜਿਹੇ ਬਹੁਤ ਸਾਰੇ ਘਰ ਵੇਖੇ ਆ ਕਿ ਜਿਹੜੇ ਨਸ਼ਾ ਵੇਚਦੇ ਸੀ, ਅੱਜ ਉਹਨਾਂ ਦੇ ਬੱਚੇ ਜਿਹੜੇ ਆ ਨਸ਼ੇ 'ਚ ਲੱਗੇ ਆ, ਉਹਨਾਂ ਦੇ ਘਰ ਜਿਹੜੇ ਆ ਬਰਬਾਦ ਹੋ ਗਿਆ। ਇਹੋ ਜਿਹੀ ਜਿਹੜੀ ਕਮਾਈ ਹੁੰਦੀ ਆ ਨਾ, ਉਹ ਫਲਦੀ ਨਹੀਂ ਗੀ, ਮਿਹਨਤ ਦੀ ਕਮਾਈ ਫਲਦੀ ਆ। ਜਦੋਂ ਆਪਾਂ ਇਹੋ ਜਿਹੀ ਕਮਾਈ ਕਰਾਂਗੇ, ਆਪਣੇ ਬੱਚਿਆਂ ਦੇ ਵਿੱਚ ਇਹੋ ਜਿਹਾ ਜਿਹੜਾ ਗਲਤ ਪੈਸਾ ਕਮਾ ਕੇ ਆਪਣੇ ਬੱਚਿਆਂ ਨੂੰ ਦੇਵਾਂਗੇ, ਤਾਂ ਆਪਣੇ ਬੱਚੇ ਵੀ ਮਰਨੇ ਆ। ਪਰ ਇਹ ਉਹਨਾਂ ਲੋਕਾਂ ਦਾ ਵਹਿਮ ਹੈ ਕਿ ਅਸੀਂ ਪੈਸਾ ਕਮਾ ਲਾਂਗੇ। ਉਹ ਜਿਹੜਾ ਕਿਤੇ ਨਾ ਕਿਤੇ ਪੈਸਾ ਜਿਹੜਾ ਉਹਨਾਂ ਵਾਸਤੇ ਖਤਰੇ ਦੀ ਘੰਟੀ ਆ ਉਹ, ਪਰ ਉਹ ਲੋਕ ਸਮਝਦੇ ਨਹੀਂਗੇ। ਉਹਨਾਂ ਆਪਣੇ ਬਿਜ਼ਨਸ ਬਣਾਏ ਆ, ਦੁਕਾਨਾਂ ਬਣਾਈਆਂ, ਤੇ ਇੱਕ ਨੈਟਵਰਕ ਬਣਾਇਆ, ਬਹੁਤ ਵੱਡਾ ਨੈਟਵਰਕ ਆ ਕਿ ਜਿਹੜਾ ਉਹ ਚਲਾ ਰਹੇ ਨੇ। ਆਪਾਂ ਉਹਨਾਂ ਸੋਚ ਹੀ ਨਹੀਂ ਸਕਦੇ ਕਿ ਜਿੰਨਾ ਵੱਡਾ ਉਹਨਾਂ ਦਾ ਨੈਟਵਰਕ ਹੈਗਾ। ਇਹ ਤੇ ਆਪਾਂ ਨੂੰ ਫਰਜ਼ ਹਰੇਕ ਇਨਸਾਨ ਨੂੰ ਸਮਝਣਾ ਚਾਹੀਦਾ। ਵੇਖੋ ਹੁਣ ਮੈਂ ਉੱਠਿਆ, ਮੈਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਹੈ, ਜੇ ਗਵਾਂਢੀ ਦੇ ਘਰ ਅੱਗ ਲੱਗੀ ਹੈ ਤੇ ਘਰ ਮੇਰੇ ਵੀ ਅੱਗ ਆਊਗੀ। ਇਹਦਾ ਸੇਕ ਮੈਨੂੰ ਵੀ ਲੱਗੂਗਾ। ਮੇਰਾ ਬੱਚਾ ਨਸ਼ਾ ਨਾ ਕਰੂ, ਮੰਨ ਲਓ ਮੇਰਾ ਬੱਚਾ ਉਹਨੇ ਪੜ੍ਹਨ ਵੀ ਜਾਣਾ, ਯੂਨੀਵਰਸਿਟੀ ਕਾਲਜ ਜਾਣਾ, ਉਹਨਾਂ ਸਮਾਜ ਦੇ ਵਿੱਚ ਵਿਚਰਨਾ। ਅੱਜ ਤੁਸੀਂ ਵੇਖਿਆ ਕਿ ਲੋਕ 100 ਰੁਪਏ ਬਦਲੇ ਬੰਦਾ ਮਾਰ ਦਿੰਦੇ ਆ। ਉਹ ਕਿਤੇ ਨਾ ਕਿਤੇ ਉਹ ਨਸ਼ੇ ਦੀ ਪੂਰਤੀ ਵਾਸਤੇ ਉਹ ਕਤਲ ਕਰ ਦਿੰਦੇ ਆ ਕਿ ਤੈਨੂੰ 1000 ਰੁਪਇਆ ਦੇ ਦਾਂਗੇ, ਤੂੰ ਉਹ ਫਲਾਨਾ ਕੰਮ ਕਰਿਆ। ਕਿਤੇ ਨਾ ਕਿਤੇ ਜਿਹੜੇ ਬੱਚੇ ਨਸ਼ਾ ਨਹੀਂ ਵੀ ਕਰਦੇ ਉਹ ਵੀ ਸੇਫ ਨਹੀਂ ਹੈਗੇ। ਇਸ ਕਰਕੇ ਹਰੇਕ ਇਨਸਾਨ ਨੂੰ ਫਰਜ਼ ਜਿਹੜਾ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਆ ਕਿ ਅੱਜ ਗਵਾਂਢੀ ਦੇ ਘਰ ਅੱਗ ਲੱਗੀ, ਕੱਲ ਮੇਰੇ ਵੀ ਲੱਗਣੀ ਆ, ਤੇ ਮੈਂ ਅੱਗ ਲੱਗਣ ਤੋਂ ਪਹਿਲਾਂ ਤੁਰ ਪਾਵਾਂ। ਪੀੜਤ ਜਿਹੜੇ ਨੌਜਵਾਨ ਨਸ਼ੇ ਤੋਂ ਰਹੇ ਨੇ, ਕਿੰਨੇ ਕੁ ਲੱਗਦਾ ਕਿ ਤੁਹਾਡੇ ਨਾਲ
ਤੁਹਾਡੀ ਮੁਹਿੰਮ ਦਾ ਹਿੱਸਾ ਬਣ ਕੇ ਨਸ਼ੇ ਦੇ ਖਾਤਮੇ ਵਾਸਤੇ ਕੰਮ ਕਰਦੇ ਨਜ਼ਰ ਆਉਂਦੇ ਆ? ਬਹੁਤ ਸਾਰੇ ਨੌਜਵਾਨ ਇਹੋ ਜਿਹੇ ਹੈਗੇ ਆ ਕਿ ਜਿਨ੍ਹਾਂ ਨੇ ਸਾਡੇ ਕਹਿਣ 'ਤੇ ਨਸ਼ਾ ਬੰਦ ਕੀਤਾ ਹੈ ਔਰ ਸਾਡੇ ਨਾਲ ਸਾਥ ਵੀ ਦਿੰਦੇ ਆ। ਔਰ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਿਆ ਵੀ ਆ, ਉਹ ਕਹਿੰਦੇ ਆ ਕਿ ਸਾਡਾ ਨਸ਼ਾ ਅਸੀਂ ਕਰਦੇ ਆ ਨਾ, ਅਸੀਂ ਵਿੱਚੋਂ ਕਈ ਦਿਨ ਛੱਡ ਵੀ ਜਾਂਦੇ ਆ, ਪਰ ਜਦੋਂ ਸਾਡੇ ਦਰਵਾਜ਼ੇ ਦੇ ਅੱਗੇ ਸਾਹਮਣੇ ਫੇਰ ਮਿਲ ਜਾਂਦਾ, ਆਂਦਾ ਸਾਡਾ ਫੇਰ ਮਨ ਡੋਲ ਜਾਂਦਾ। ਕਿਉਂਕਿ ਇਹ ਜਿਹੜੀਆਂ ਨਸ਼ਾ ਮਿਲੇ ਨਾ, ਉਹ ਕਹਿੰਦੇ ਜੇ ਮਿਲੇ ਨਾ ਤੇ ਫਿਰ ਅਸੀਂ ਨਾ ਲਾਈਏ, ਪਰ ਜਦੋਂ ਮਿਲ ਆਸਾਨੀ ਨਾਲ ਜਾਂਦਾ ਹੈ, ਉਹਦੀ ਹੋਮ ਡਿਲੀਵਰੀ ਹੋ ਜਾਂਦੀ ਆ। 300 ਦਾ ਜਿਹੜਾ ਟੀਕਾ ਭਰ ਕੇ ਘਰੇ ਦੇ ਜਾਂਦੇ ਆ। ਅੱਗੇ ਕੀ ਹੁੰਦਾ ਹੈ ਕਿ ਆਪਾਂ ਨੂੰ ਘਰੋਂ ਉੱਠ ਕੇ ਕਿਤੇ ਲੈਣ ਜਾਣਾ ਪੈਂਦਾ ਸੀ, ਹੁਣ ਉਹਦੀ ਹੋਮ ਡਿਲੀਵਰੀ ਆ। ਔਰ ਉਹਦੇ ਵਿੱਚ ਇੱਕ ਕੰਪੀਟੀਸ਼ਨ ਆ ਕਿ ਜਿਵੇਂ 4 ਦੁਕਾਨਾਂ ਹੈ, ਹੁਣ 4 ਦੁਕਾਨਾਂ ਨੂੰ ਆਂਦੇ ਆ ਕਿ ਗਾਹਕ ਮੇਰੇ ਵੱਲ ਜ਼ਿਆਦਾ ਆਉਣਾ। ਕੋਈ ਕਹਿੰਦਾ ਕਿ ਤੈਨੂੰ ਇੱਥੇ ਆਉਣ ਦੀ ਲੋੜ ਨਹੀਂ, ਮੈਂ ਤੇਰੇ ਘਰੇ ਚੀਜ਼ ਪਹੁੰਚਾਊਂਗਾ। ਇਹੋ ਜਿਹਾ ਸਿਸਟਮ ਬਣ ਗਿਆ ਹੈ। ਔਰ ਮੈਂ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਦੁਕਾਨਾਂ ਹੈ ਉਹਨਾਂ ਦੇ ਬਾਰੇ ਪ੍ਰਸ਼ਾਸਨ ਨੂੰ ਦੱਸਿਆ, ਪਰ ਪ੍ਰਸ਼ਾਸਨ ਕਰਦੇ ਕੁਛ ਨਹੀਂ ਗਾ। ਸ਼ਰੇਆਮ ਹੀ ਮਿਲਦਾ ਜੀ ਚਿੱਟਾ ਨਾ? ਸਭ ਕੁਝ ਮਿਲਦਾ ਜੀ। ਮੈਂ ਤਰਨਤਾਰਨ ਗੁਰੂ ਅਰਜਨ ਦੇਵ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਕਲੋਨੀ ਆ, ਉਹਦੇ ਵਿੱਚ ਸ਼ਰੇਆਮ ਚਿੱਟਾ ਵੇਚਦਾ ਬੰਦਾ, ਤੇ ਉਹਦੇ ਪੁਲਿਸ ਨੂੰ ਨਾ ਪਤਾ ਹੋਊ, ਉੱਥੇ 10 20 20 30 ਬੰਦੇ ਜਿਹੜੇ ਹਰ ਟਾਈਮ ਬੈਠੇ ਆ, ਨੌਜਵਾਨ ਸਕੂਲੀ ਨੌਜਵਾਨ ਜਾ ਕੇ ਉੱਥੋਂ ਟੀਕੇ ਲੈ ਰਹੇ ਆ, ਤੇ ਉਹ 300 ਦਾ ਟੀਕਾ ਵੇਚਦਾ। ਇਸ ਤਰ੍ਹਾਂ ਹਰੇਕ ਪਿੰਡ ਦੇ ਵਿੱਚ ਕੋਈ 8-10 ਦੁਕਾਨਾਂ ਬਣੀਆਂ ਜਿੱਥੇ ਸ਼ਰੇਆਮ ਵਿਕ ਰਿਹਾ। ਜਿਹੜੀ ਚੀਜ਼ ਸ਼ਰੇਆਮ ਵਿਕਦੀ ਆ, ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਡਰ ਨਹੀਂ ਹੈਗਾ। ਡਰ ਨਹੀਂ ਹੈਗਾ ਕਿ ਜਦੋਂ ਕੋਈ ਵੱਧ ਤੋਂ ਵੱਧ ਪੁਲਿਸ ਫੜਨ ਆਊਗੀ ਜਾਂ ਕੋਈ ਹੋਰ ਆਊਗਾ ਮਹਿਕਮਾ, ਜਦੋਂ ਉਹਨਾਂ ਨੇ ਪਹਿਲਾਂ ਆਉਣ ਤੋਂ ਫੋਨ ਕਰ ਦੇਣਾ ਹੈ ਕਿ ਜਵਾਨਾਂ ਤੋਂ ਪਾਸੇ ਹੋ ਜਾ, ਤੇ ਫਿਰ ਉਹਨਾਂ ਨੂੰ ਡਰ ਕਾਹਦਾ ਜਦੋਂ ਮਹੀਨੇ ਵੱਜੇ ਆ। ਤੇ ਜਿਹੜੇ ਮਹੀਨੇ ਵੱਜੇ ਆ ਤੇ ਉਹਨਾਂ ਦੇ ਕਰਕੇ ਕੰਮ ਚੱਲਣ ਡਿਆ। ਜਿਹੜੇ ਪਰਿਵਾਰ ਨੇ ਨਸ਼ੇ ਦੇ ਕਾਰਨ ਉਹਨਾਂ ਦਾ ਉਜਾੜਾ ਹੋਇਆ ਹੈ, ਉਹ ਲੋਕ ਚਾਹੁੰਦੇ ਨੇ ਕਿ ਨਸ਼ਾ ਖਤਮ ਹੋਣਾ ਚਾਹੀਦਾ। ਹਾਂ, ਲੋਕ ਇੱਕ ਨਹੀਂ, ਹਰੇਕ ਮੇਰੇ ਕੋਲ ਇੱਥੇ ਪਤਾ ਨਹੀਂ ਕਿੰਨੀਆਂ ਰਿਕਾਰਡਿੰਗ ਪਈਆਂ ਕਿ ਜਿਹੜੀਆਂ ਮਾਵਾਂ ਰੋਣ ਡਈਆਂ। ਮੈਨੂੰ ਉਹ ਕਹਿੰਦੇ ਆ ਕਿ ਸਾਡੇ ਕੋਲ ਆਵੋ, ਅਸੀਂ ਤੁਹਾਨੂੰ ਮਿਲਦੇ ਆ, ਤੁਹਾਨੂੰ ਦੱਸਦੇ ਆ ਕਿ ਸਾਡਾ ਨਾਂ ਨਾ ਵਿੱਚ ਆਵੇ। ਡਰਦੇ ਆ ਪਰ ਲੋਕ ਰੋਂਦੇ ਆ। ਇੰਨੀ ਜ਼ਿਆਦਾ ਤੜਫਦੇ ਲੋਕ ਆ ਕਿ ਮੇਰੇ ਤੋਂ ਉਹਨਾਂ ਦੇ ਆਪਾਂ ਬਿਆਨ ਹੀ ਨਹੀਂ ਕਰ ਸਕਦੇ। ਲੋਕਾਂ ਦੇ ਮਾਵਾਂ ਦੇ ਜਿਹੜੇ ਭਾਂਡੇ ਤੱਕ ਵੇਚਦੇ ਆ, ਘਰ ਦੇ ਭਾਂਡੇ ਮੰਜੇ ਬੈੱਡ ਤੱਕ ਵੇਚ ਦਿੰਦੇ ਆ। ਇੰਨੇ ਲੋਕ ਪੀੜਤ ਨੇ। ਮੈਂ ਉਹਨਾਂ ਪਰਿਵਾਰਾਂ ਨੂੰ ਬੜੇ ਨੇੜੇ ਤੋਂ ਵੇਖਿਆ, ਉਹ ਭੈਣਾਂ ਨੂੰ ਬੜੇ ਨੇੜੇ ਤੋਂ ਵੇਖਿਆ ਕਿ ਜਿਨ੍ਹਾਂ ਦੇ ਘਰੇ ਰਾਤ ਨੂੰ ਖਾਣ ਲਈ ਆਟਾ ਵੀ ਨਹੀਂ ਹੁੰਦਾ, ਬੱਚਿਆਂ ਲਈ ਤਾਰਨ ਲਈ ਫੀਸ ਨਹੀਂ ਹੁੰਦੀ, ਕਿ ਆਪਣੇ ਬੱਚਿਆਂ ਨੂੰ ਕੋਈ ਸਹੂਲਤ ਦੇ ਹੀ ਨਹੀਂ ਸਕਦੇ। ਕਿ ਜਦੋਂ ਪਰਿਵਾਰ ਜਿਹੜਾ ਪਿਓ ਆ ਉਹ ਨਸ਼ੇ 'ਚ ਗਲਤਾਨ ਆ, ਤਾਂ ਉਹ ਬੱਚੇ ਕਿੱਥੋਂ ਪੜ੍ਹਨਾ? ਇਹੋ ਜਿਹੇ ਬੱਚੇ ਮੈਂ ਕਾਫੀ ਸਕੂਲਾਂ ਦੇ ਵਿੱਚ, ਆਪਣੇ ਜਿਹੜੇ ਸਕੂਲ ਹੈਗੇ ਉਹਨਾਂ ਦੇ ਵਿੱਚ ਬੱਚੇ ਪੜ੍ਹਨੇ ਵੀ ਪਾਏ। ਉਹਨਾਂ ਦੇ ਜਿਹੜੇ ਪੈਸੇ ਆ, ਹਰੀ ਸਿੰਘ ਨਲੂਆ ਬਲਟੋਆ ਸਕੂਲ ਆ, ਇੱਥੇ ਵੀ ਬੱਚੇ ਪੜ੍ਹਦੇ ਆ ਕਿ ਜਿਹੜੇ ਨਸ਼ੇ ਨਾਲ ਪੀੜਤ ਹੈ ਮਾਂ ਪਿਓ, ਉਹਨਾਂ ਦੇ ਬੱਚੇ ਅਸੀਂ ਇੱਥੇ ਫ੍ਰੀ ਪੜ੍ਹਾਉਣ ਰਹੇ ਹਾਂ। ਹੋਰ ਵੀ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾ ਰਹੇ ਹਾਂ। ਇਹੋ ਜਿਹੇ ਜਿਹੜੇ ਪਰਿਵਾਰ ਹੈ ਬਹੁਤ ਨੇਕਾਂ ਪਰਿਵਾਰ ਨੇ। ਇਕੱਲੇ ਨੌਜਵਾਨਾਂ ਜਾਂ ਲੜਕੀਆਂ ਵੀ ਨਸ਼ੇ 'ਚ ਗ੍ਰਿਫਤਾਰ? ਲੜਕੀਆਂ ਵੀ ਲੱਗ ਗਈਆਂ। ਲੜਕੀਆਂ ਤੁਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਵੇਖੋ, ਇਹ ਨਸ਼ਾ ਆਮ ਹੋ ਗਿਆ ਇੱਥੇ ਲੜਕੀਆਂ ਦੇ ਵਿੱਚ। ਅਜੇ ਪਿੰਡਾਂ ਦੇ ਵਿੱਚ ਆਪਣਾ ਜਿਹੜਾ ਕਲਚਰ ਆ ਉਹ ਅਲੱਗ ਆ ਥੋੜ੍ਹਾ ਜਿਹਾ। ਸ਼ਹਿਰਾਂ ਦੇ ਵਿੱਚ ਜਾ ਕੇ ਤੁਸੀਂ ਵੇਖੋ, ਨੌਜਵਾਨ ਕੁੜੀਆਂ ਜਿਹੜੀਆਂ ਨਸ਼ਾ ਕਰ ਰਹੀਆਂ, ਪਿੰਡਾਂ ਦੇ ਵਿੱਚ ਵੀ ਇਹ ਪਹੁੰਚ ਹੋ ਗਈ ਆ। ਤੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਮੇਰਾ ਇਹੋ ਹੀ ਮੈਸੇਜ ਹੈ ਸਾਰੇ ਪੰਜਾਬ ਨੂੰ ਕਿ ਵੇਖੋ, ਆਪਾਂ ਅੱਜ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ, ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਅੱਗੇ ਆਈਏ। ਜੇ ਆਪਾਂ ਅੱਜ ਨਾ ਉੱਠੇ ਤੇ ਆਉਣ ਵਾਲਾ ਸਮਾਂ ਇੰਨਾ ਕੁ ਭਿਆਨਕ ਹੋਵੇਗਾ। ਕਿਉਂਕਿ ਜਿਹੜੀ ਆਪਣੀ ਪੰਜਾਬ ਦੀ ਜਿਹੜੀ ਜਵਾਨੀ ਆ, ਪਹਿਲਾਂ 47 ਵੇਲੇ ਖਤਮ ਹੋ ਗਈ, ਉਸ ਤੋਂ ਬਾਅਦ 84 ਵੇਲੇ ਬਹੁਤ ਨੌਜਵਾਨ ਜਿਹੜੇ ਆ ਸਾਡੇ ਖਤਮ ਹੋ ਗਏ। ਸਾਡੀ ਹੁਣ ਜਵਾਨੀ ਜਿਹੜੀ ਆ ਵਿਦੇਸ਼ਾਂ 'ਚ ਚਲੇ ਗਈ ਆ। ਜਿਹੜੀ ਜਵਾਨੀ ਰਹਿ ਗਈ ਆ ਉਹ ਸਾਡਾ ਚਿੱਟਾ ਖਤਮ ਕਰੀ ਜਾਂਦਾ। ਇਸ ਕਰਕੇ ਮੇਰਾ ਇਹੋ ਹੀ ਅਪੀਲ ਹੈ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਕਿ ਜਿੱਥੇ ਤੁਸੀਂ ਆਪਣੇ ਕੰਮ ਧੰਦੇ ਕਰਦੇ ਜੋ, ਉੱਥੇ ਆਪਣੇ ਫਰਜ਼ ਨੂੰ ਪਹਿਚਾਨੋ ਔਰ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਅੱਗੇ ਆਵੋ, ਜਾਗੋ। ਇਹੋ ਹੀ ਮੇਰੀ ਅਪੀਲ ਹੈ ਸਾਰਿਆਂ ਨੂੰ, ਇਹੋ ਹੀ ਮੇਰਾ ਮੈਸੇਜ ਆ। 2024 ਦਾ ਲੋਕ ਸਭਾ ਇਲੈਕਸ਼ਨ ਆ ਗਿਆ। ਤੁਹਾਡੇ ਕੋਲ ਲੀਡਰਾਂ ਨੇ ਘਰਾਂ ਦੇ ਵਿੱਚ ਤਰਲੇ ਮਾਰਨ ਆਉਣਾ ਹੈ ਔਰ ਫਿਰ ਤੁਹਾਡੇ ਨਾਲ ਝੂਠੇ ਵਾਅਦੇ ਕਰਨ ਆਉਣਾ ਨਾ ਕਿ ਅਸੀਂ ਜਿਹੜਾ ਨਸ਼ਾ ਉਹ ਖਤਮ ਕਰ ਦਾਂਗੇ। ਮੇਰੀ ਸਾਰੇ ਲੋਕਾਂ ਨੂੰ ਇਹੋ ਅਪੀਲ ਹੈ ਕਿ ਇਹਨਾਂ ਨੂੰ ਸਵਾਲ ਕਰੋ ਔਰ ਇਹਨਾਂ ਨੂੰ ਇਹ ਕਹੋ ਕਿ ਸਾਨੂੰ ਕਾਨੂੰਨੀ ਗਰੰਟੀ ਦਿਓ, ਕਿ ਕਾਨੂੰਨ ਗਰੰਟੀ ਦਿਓ ਕਿ ਅਸੀਂ ਨਸ਼ਾ ਖਤਮ ਕਰਾਂਗੇ। ਔਰ ਮੈਂ ਵੀ ਆਪਣੀ ਟੀਮ ਵੱਲੋਂ ਅਸੀਂ ਅਨਾਊਂਸਮੈਂਟ ਵੀ ਕੀਤੀ ਆ ਕਿ ਇਸ ਵਾਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਰਿਟਨ ਦੇ ਵਿੱਚ ਦਿਓ ਕਿ ਅਸੀਂ ਨਸ਼ਾ ਜਿਹੜਾ ਬੰਦ ਕਰਾਂਗੇ। ਔਰ ਇਹਨੂੰ ਅਸੀਂ, ਇਹ ਜਿਹੜਾ ਉਹਨਾਂ ਦਾ ਮੈਨੀਫੈਸਟੋ ਹੋਏਗਾ,
ਜੇ ਉਹ ਨਸ਼ਾ ਬੰਦ ਨਹੀਂ ਕਰਦੇ ਤਾਂ ਪਰ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਪਹੁੰਚ ਵੀ ਕਰਾਂਗੇ ਜੀ। ਉਹ ਰਿਟਨ ਦੇ ਵਿੱਚ ਦੇਣ ਔਰ ਉਹਨਾਂ ਨੂੰ ਜਵਾਬ ਦੇਣਾ ਪਵੇ। ਬਿਲਕੁਲ ਬਿਲਕੁਲ। ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੀ ਸੱਤਾਧਾਰੀ ਧਿਰ ਦੇ ਉੱਪਰ ਬਹੁਤ ਵੱਡੇ ਸਵਾਲ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਜਿਹੜੀ ਪੰਜਾਬ ਦੀ ਜਵਾਨੀ ਨੂੰ ਜਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੀ ਵੱਡੀ ਬਿਮਾਰੀ ਲੱਗੀ ਆ, ਵੱਡੀ ਗ੍ਰਿਫਤ ਦੇ ਵਿੱਚ ਇਹਦੇ ਅੰਕੜੇ ਨੇ। ਔਰ ਇਸੇ ਨੂੰ ਲੈ ਕੇ ਐਂਟੀ ਡਰੱਗ ਐਸੋਸੀਏਸ਼ਨ ਫੋਰਸ ਦੇ ਵੱਲੋਂ ਵੱਡਾ ਕੰਮ ਵੀ ਕੀਤਾ ਜਾ ਰਿਹਾ। ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਇਲੈਕਸ਼ਨਾਂ ਦਾ ਦੌਰ ਹੈ ਔਰ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ तमाम ਸਾਰੀਆਂ ਧਿਰਾਂ ਨੂੰ ਇਸੇ ਮਸਲੇ ਦੇ ਉੱਪਰ ਸਵਾਲ ਹੋਣਗੇ। ਭਵਿੱਖ ਦੇ ਵਿੱਚ ਵੀ तमाम ਸਾਰੇ ਵਿਸ਼ਿਆਂ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।